ਤੇ ਅਗਲੀ ਗੱਲ ਕਰੀਏ ਆਪਾਂ ਪਠਾਨ ਮਾਜਰਾ ਦੇ ਮਾਮਲੇ ਦੀ, ਕਹਿੰਦੇ ਲੁੱਕ ਆਊਟ ਨੋਟਿਸ ਜਿਹੜਾ ਕੱਢਿਆ ਗਿਆ, ਇਹਦੇ ਮਾਇਨੇ ਕੀ ਨੇ ਜੀ? ਪ੍ਰਵੀਨ ਜੀ, ਇਹ ਸਵਾਲ ਬਿਲਕੁਲ ਵਾਜਬ ਬਣਦਾ ਕਿ ਪਠਾਨ ਮਾਜਰਾ, ਹਰਮੀਤ ਸਿੰਘ ਪਠਾਨ ਮਾਜਰਾ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦਾ MLA ਨਹੀਂ, ਉਹ ਸਰਕਾਰ ਦਾ ਫੁੱਫੜ ਵੀ ਹੈ। ਮਤਲਬ ਸਰਕਾਰ ਦਾ ਫੁੱਫੜ ਤੋਂ ਮਤਲਬ ਸਰਕਾਰ ਚਲਾਉਣ ਵਾਲੇ ਦਾ ਫੁੱਫੜ ਲੱਗਦਾ, ਮਤਲਬ ਮੁੱਖ ਮੰਤਰੀ ਉਹਨਾਂ ਦਾ ਰਿਸ਼ਤੇਦਾਰੀ ਵੀ ਲੱਗਦਾ। ਸੋ ਇਸ ਲਈ ਇਸ ਰਿਸ਼ਤਿਆਂ ਦੀ ਖਾਸੀ ਅਹਿਮੀਅਤ ਹੁੰਦੀ ਹੈ ਤੇ ਕਹਿੰਦੇ ਖਾਸਾ ਕੁਛ ਕੰਮ ਕਰ ਵੀ ਦੇਖਦੇ ਫੁੱਫੜ, ਹੈਨਾ। ਪਰ ਜਿਹੋ ਜਿਹਾ ਉਹਦੇ ਤੇ ਪਰਚਾ ਹੋਇਆ, ਜਿਹੋ ਤੇ ਮਤਲਬ ਕਾਰਵਾਈ ਹੋਈ, ਉਹ ਬੰਦੇ ਲਈ ਨਮੋਸ਼ੀ ਦਾ ਕਾਰਨ, ਔਰ ਖਾਸ ਕਰ ਜੇ ਉਹਨੇ ਨਾ ਕੀਤਾ ਹੋਵੇ, ਤਾਂ ਵੀ ਅਦਾਲਤ ਚ ਸਾਬਤ ਹੋ ਜਾਏਗਾ, ਜੇ ਨਹੀਂ ਹੋਊਗਾ ਤਾਂ ਵੀ ਅਦਾਲਤ ਚ ਸਾਬਤ ਹੋ ਜਾਊਗਾ। ਪਰ ਫਿਲਹਾਲ ਅਦਾਲਤ ਤੱਕ ਜਾਣ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਵਿਚਾਲਲਾ ਕੰਮ ਹੈ, ਉੱਥੇ ਬੁਰੀ ਤਰ੍ਹਾਂ ਮਤਲਬ ਆਪਣੀ ਹੀ ਸੱਤਾਧਾਰੀ ਧਿਰ ਤੋਂ ਹੁਣ ਪੀੜਤ ਨਜ਼ਰ ਆ ਰਿਹਾ ਪਠਾਨ ਮਾਜਰਾ। ਸਹੀ ਹੈ। ਤੇ ਉਹ ਕਹਿੰਦੇ ਜੀ ਪੇਸ਼ ਨਹੀਂ ਹੁੰਦਾ, ਤੇ ਇਸ ਲਈ ਜੀ ਅਸੀਂ ਭਾਲਦੇ ਫਿਰਦੇ ਹਾਂ ਜੀ, ਅਸੀਂ ਤਾਂ ਦੁਨੀਆ ਗਾਹਤੀ ਜੀ ਲੱਭ ਲਿਆ ਜੀ, ਕਿ ਤੁਹਾਡਾ ਚੁਣਿਆ ਨੁਮਾਇੰਦਾ ਹੋਵੇ ਤੇ ਪੰਜਾਬ ਸਰਕਾਰ ਚਾਹਵੇ, ਪੰਜਾਬ ਪੁਲਿਸ ਚਾਹਵੇ ਤੇ ਇੱਕ ਬੰਦਾ ਨਾ ਲੱਭ ਸਕੇ। ਸਹੀ ਗੱਲ, ਬਿਲਕੁਲ। ਕਹਿੰਦੇ ਹਸਪਤਾਲ ਚੋਂ ਭਾਲ ਲਿਆਉਣੇ, ਅਸੀਂ ਤਾਂ ਕਿਸੇ ਨੂੰ ਵੀ ਕੁੱਟ ਕੇ ਰਿਛ ਬਣਾ ਦਈਏ ਕਿ ਹਾਂ ਮੰਨ ਤੂੰ ਹੀ ਕੀਤਾ ਸਾਰਾ ਕੁਛ। ਸਹੀ। ਇਹਨਾਂ ਤੱਕ ਪਠਾਨ ਮਾਜਰਾ ਹੀ ਲੱਭ ਹੋਇਆ ਜੀ, ਜਦੋਂ ਕਿ ਪੋਸਟਾਂ ਵੀ ਆਉਂਦੀਆਂ ਤੇ ਅੱਜ ਦੀ ਟੈਕਨੋਲੋਜੀ ਦੇ ਯੁੱਗ ਚ ਤਾਂ ਜਦੇ ਪਤਾ ਲੱਗ ਜਾਂਦਾ ਕਿੱਥੋਂ ਆ ਜੀ। ਹੁਣ ਕੁਝ ਲੋਕ ਤਾਂ ਕਹਿੰਦੇ ਵੀ ਬੜੀ ਤਾਕਤ ਦਾ, ਬੜੀ ਧਿਰ ਦਾ ਉਹਦੀ ਪਿੱਠ ਤੇ ਥਾਪੜਾ ਆ ਗਿਆ ਤੇ ਇਸ ਲਈ ਇਹਨਾਂ ਨੂੰ ਰਾਹ ਦੇਣਾ ਪੈ ਗਿਆ। ਠੀਕ ਹੈ। ਤੇ ਕਹਿੰਦੇ ਜੀ ਹੁਣ ਉਹਨਾਂ ਦੀ ਝੋਲੀ ਚ ਜਦੋਂ ਵੀ ਕੱਲ ਨੂੰ, ਅੱਜ ਨਹੀਂ ਤਾਂ ਕੱਲ ਨੂੰ ਜ਼ਮਾਨਤ ਹੋ ਜੂ, ਸਾਰਾ ਕੁਛ ਹੋ ਜੂ, ਫਿਰ ਬਾਹਰ ਆ ਜੂ ਤੇ ਫਿਰ ਬੜੀ ਧਿਰ ਨਾਲ ਨਜ਼ਰ ਆਊਗਾ। ਕੁਝ ਕਹਿੰਦੇ ਵੀ ਕਿ ਦਿੱਲੀ ਵਾਲੀ ਟੀਮ ਚਾਹੁੰਦੀ ਆ, ਪੰਜਾਬ ਵਾਲੀ ਟੀਮ ਅਜੇ ਨਹੀਂ ਚਾਹੁੰਦੀ, ਇਸ ਲਈ ਉਹਨਾਂ ਦੇ ਕਿਸੇ ਤੇ ਛਾਪੇ ਵੱਜੀ ਜਾਂਦੇ ਆ, ਪਰ ਆਪੇ ਨਹੀਂ ਫੜ ਰਹੇ। ਇਹ ਵੀ ਚਰਚਾ ਹੈਗੀ ਆ। ਠੀਕ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਨੋਟਿਸ, ਉਹ ਇਸ ਲਈ ਬਣਦਾ ਪ੍ਰਵੀਨ ਜੀ, ਮਹੀਨਿਆਂ ਬੱਧੀ ਹੋ ਗਿਆ ਕੰਮ, ਕਿ ਉਹ ਬੰਦਾ ਡੀਕੂਗਾ ਕਿ ਜਦੋਂ ਨੋਟਿਸ ਜਾਰੀ ਹੋਊਗਾ ਉਸ ਤੋਂ ਬਾਅਦ ਮੈਂ ਵਿਦੇਸ਼ ਨੂੰ ਭੱਜਣਾ। ਸਹੀ ਗੱਲ, ਬਿਲਕੁਲ। ਮਤਲਬ ਇੰਨੇ ਮਹੀਨਿਆਂ ਚ ਹੁਣ ਤੱਕ ਉਹ ਲੰਘਿਆ ਹੀ ਨਹੀਂ ਹੋਣਾ। ਲੋਕ ਪੰਜਾਬ ਸਾਰਾ ਕਹੀ ਜਾਂਦਾ ਕਿ ਉਹ ਨੇਪਾਲ ਰਾਹੀਂ ਵਿਦੇਸ਼ ਨੂੰ ਭੱਜ ਗਿਆ। ਇਹ ਕਹਿੰਦੇ ਨਹੀਂ ਜੀ, ਹੁਣ ਉਹ ਪੇਸ਼ ਨਹੀਂ ਹੋਇਆ, ਇਸ ਲਈ ਅਸੀਂ ਲੁੱਕ ਆਊਟ ਨੋਟਿਸ ਜਾਰੀ ਹੋਇਆ। ਅਗਲੀ ਤਰੀਕ ਨੂੰ ਮੈਨੂੰ ਲੱਗਦਾ 12 ਨਵੰਬਰ ਨੂੰ ਅਗਲੀ ਤਰੀਕ ਹੈ, ਸ਼ਾਇਦ ਉਸ ਦਿਨ ਭਗੌੜਾ ਵੀ ਕਰਾਰ ਹੋ ਜਾਊਗਾ। ਸਹੀ ਹੈ, ਹੈਨਾ। ਮਤਲਬ ਇਸ ਲਈ ਇਹ ਸਵਾਲ ਹੈ ਕਿ ਤੁਸੀਂ ਬਚਾ ਰਹੇ ਹੋ ਕਿ ਲੱਭ ਰਹੇ ਹੋ। ਸਹੀ ਗੱਲ, ਬਿਲਕੁਲ। ਵੈਸੇ ਉਹਦੇ ਮੁੰਡੇ ਸਣੇ ਬੱਤੀਆਂ ਤੇ ਪਰਚਾ ਕੀਤਾ ਵਾ ਇਹਨਾਂ ਨੇ, ਕਿ ਭਜਾਉਣ ਦਾ ਤੇ ਲੁਕਾਉਣ ਦਾ। ਰਿਸ਼ਤੇਦਾਰ ਦੋਸਤਾਰ ਹਰਿਆਣੇ ਦੇ ਵਿੱਚ ਵੀ ਕਈਆਂ ਤੇ ਸਾਰਾ ਕੁਛ ਕਰੀ ਬੈਠੇ ਨੇ, ਹੈਨਾ। ਪਰ ਇਹ ਕਈ ਰਾਜਨੀਤਿਕ ਕੁੰਡੀਆਂ ਨੇ, ਇਹਦੇ ਕਈ ਅਰਥ ਨੇ, ਪਰ ਹੁਣ ਲੁੱਕ ਆਊਟ ਨੋਟਿਸ ਦਾ ਕੋਈ ਅਰਥ ਨਹੀਂ ਹੈਗਾ, ਕਿਉਂਕਿ ਉਹਦਾ ਸਪਸ਼ਟ ਰਾਹ ਦੇ ਚੁੱਕੇ ਹੋ। ਹੁਣ ਤੁਸੀਂ ਜੋ ਮਰਜ਼ੀ ਡਰਾਮੇ ਕਰੀ। ਜੀ ਸਹੀ ਹੈ, ਬਿਲਕੁਲ।